ਅੱਜ ਦੀਆਂ ਖਬਰਾਂ ਵੱਲ ਆਈਏ ਤੇ ਫਾਈਨਲੀ 11ਵੇਂ ਐਟਮੋਸਫੇਰਿਕ ਰਿਵਰ ਤੋਂ ਬਾਅਦ ਅੱਜ ਕੈਲੀਫੋਰਨੀਆ ਦੇ ਵਿੱਚ ਦਿਨ ਬਿਲਕੁਲ ਸਾਫ਼ ਆ ਤੇ ਫਾਈਨਲੀ ਜਿਹੜੀ ਆ ਧੁੱਪ ਤੁਸੀਂ ਦੇਖ ਸਕਦੇ ਹੋ। ਇਸ ਐਟਮੋਸਫੇਰਿਕ ਰਿਵਰ ਤੋਂ ਬਾਅਦ ਬਹੁਤ ਜ਼ਿਆਦਾ ਨੁਕਸਾਨ ਹੋਇਆ, ਖਾਸ ਕਰਕੇ ਬੇ ਏਰੀਏ ਦੇ ਵਿੱਚ ਬਹੁਤ ਟਰੀ ਡਿੱਗ ਗਏ। ਕਈ ਜਿਹੜੇ ਆ ਪੂਰੇ ਕੈਲੀਫੋਰਨੀਆ 'ਚ ਸਟਰੀਮ ਜਾਂ ਰਿਵਰਸ ਹੈਗੇ ਆ, ਉਹ ਓਵਰਫਲੋ ਕੀਤੇ। 3 ਲੱਖ ਦੇ ਕਰੀਬ ਲੋਕਾਂ ਦੀ ਬਿਜਲੀ ਵੀ ਗਈ। ਮੀਂਹ ਬਹੁਤ ਜ਼ਿਆਦਾ ਪਿਆ, ਸੋ ਬਹੁਤ ਜ਼ਿਆਦਾ ਜਿਹੜਾ ਆ ਨੁਕਸਾਨ ਹੋਇਆ ਹੈਗਾ। ਕਈ ਜਗ੍ਹਾ ਦੇ ਉੱਤੇ ਲੈਵੀ ਵੀ ਜਿਹੜੀ ਆ ਦਰਿਆ ਦੀ ਟੁੱਟ ਗਈ, ਜਿਸ ਤਰ੍ਹਾਂ ਪਹਾੜੋ ਵਾਲਾ ਏਰੀਆ ਆ। ਸੈਨ ਫਰਾਂਸਿਸਕੋ ਦੇ ਵਿੱਚ ਹਾਈ ਰਾਈਜ਼ ਬਿਲਡਿੰਗਸ ਦੇ ਜਿਹੜੇ ਸ਼ੀਸ਼ੇ ਆ ਉਹ ਟੁੱਟ ਗਏ। ਤੇ ਇਹਦੇ ਸੰਬੰਧ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਨੇ ਅੱਜ ਵੀ ਕਿਹਾ ਆ ਵੀ ਈਵਨ ਦੋ ਮੀਂਹ ਹਟ ਗਿਆ ਆ, ਸਾਫ਼ ਆ ਅਸਮਾਨ, ਪਰ ਫਲੱਡਿੰਗ ਜਿਹੜੀ ਆ ਉਹ ਹਜੇ ਵੀ ਜਿਹੜੀ ਵਾਰਨਿੰਗ ਉਹਦੀ ਹੈਗੀ ਆ ਅੱਜ ਬੁੱਧਵਾਰ ਤੱਕ। ਤੇ ਕਿਉਂਕਿ ਹੁਣ ਟੈਂਪਰੇਚਰ ਹਾਈ ਹੋ ਗਏ ਹੈਗੇ ਆ, ਜਿੱਥੇ ਸਨੋ ਪਈ ਆ ਉਹ ਵੀ ਪਿਘਲਣੀ ਆ ਤੇ ਉਹਦੇ ਨਾਲ ਵੀ ਜਿਹੜਾ ਫਲੱਡਿੰਗ ਦੇ ਜ਼ਿਆਦਾ ਚਾਂਸ ਹੈਗੇ ਆ। ਸੋ ਜਿਹੜੀਆਂ ਵਿੰਡਸ ਆ ਉਹ ਬਹੁਤ ਤੇਜ਼ ਚੱਲ ਰਹੀਆਂ ਹਵਾਵਾਂ, ਜਿਹਦੇ ਕਰਕੇ ਕਈ ਜਗ੍ਹਾ ਦੇ ਉੱਤੇ ਟਰੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੀ ਆ, ਵੀ ਡਿੱਗ ਪਏ। ਲੋਕਾਂ ਦੇ ਘਰਾਂ ਦੀਆਂ ਛੱਤਾਂ ਵੀ ਉੱਡ ਗਈਆਂ। 50 ਮੀਲ ਪਰ ਆਵਰ ਦੇ ਹਿਸਾਬ ਦੇ ਨਾਲ ਜਿਹੜੀਆਂ ਹਵਾਵਾਂ ਆ ਉਹ ਸੈਕਰਾਮੈਂਟੋ ਏਰੀਏ ਦੇ ਵਿੱਚ ਦੇਖੀਆਂ ਗਈਆਂ। ਕਈ ਜਗ੍ਹਾ ਦੇ ਉੱਤੇ ਤਾਂ 60 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਵੀ ਹਵਾਵਾਂ ਜਿਹੜੀਆਂ ਚੱਲੀਆਂ ਹੈਗੀਆਂ। 4000 ਤੋਂ ਵੱਧ ਸਮੱਡ ਦੇ ਕਸਟਮਰ, ਸਮੱਡ ਇਹ ਜਿਹੜੀ ਇਲੈਕਟ੍ਰਿਕ ਕੰਪਨੀ ਆ ਸੈਕਰਾਮੈਂਟੋ ਏਰੀਏ 'ਚ, ਉਹਨਾਂ ਦੇ ਜਿਹੜੀ ਬਿਜਲੀ ਗਈ ਹੈਗੀ ਆ। ਓਵਰਆਲ ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਪਾਵਰ ਆਊਟੇਜ ਡਾਟ ਅਸ ਯੂਐਸ ਦੇ ਮੁਤਾਬਕ 1,73,000 ਲੋਕਾਂ ਦੀ ਜਿਹੜੀ ਆ ਬਿਜਲੀ ਉਹ ਚਲੀ ਗਈ। ਸੋ ਜਿਹੜਾ ਇਹ ਵੈਦਰ ਸੀ, ਇਹ ਵੀਰਵਾਰ ਨੂੰ ਜਾਣੀ ਕਿ ਕੱਲ ਨੂੰ ਥੋੜਾ ਫਿਰ ਬਿਲਕੁਲ ਜਿਹੜਾ ਸ਼ਾਂਤ ਹੋ ਜਾਊਗਾ। ਜੀ ਬਿਲਕੁਲ। ਸੋ ਲੋਕ ਉਡੀਕ ਕਰ ਰਹੇ ਸੀਗੇ ਵੀ ਕਦੋਂ ਵੀ ਸੂਰਜ ਚੜ੍ਹੇਗਾ, ਥੋੜ੍ਹੀ ਜਿਹੀ ਗਰਮੈਸ਼ ਜਿਹੜੀ ਆ ਉਹ ਹੋਵੇ ਤੇ ਮੀਂਹ ਤੋਂ ਥੋੜ੍ਹਾ ਜਿਹਾ ਜਿਹੜੀ ਰਾਹਤ ਆ ਉਹ ਕਿਤੇ ਨਾ ਕਿਤੇ ਮਿਲੇ। ਮਨਜੀਤ ਸਿੰਘ ਹੁਣੀ ਆਪਾਂ ਨੂੰ YouTube ਤੇ ਦੱਸ ਰਹੇ, ਕਹਿੰਦੇ ਯੂਰੋਪਾ ਵੈਲੀ 'ਚ ਰਹਿੰਦੇ, ਉੱਥੇ ਅਜੇ ਵੀ ਮੀਂਹ ਪੈ ਰਿਹਾ ਹੈਗਾ ਆ। ਇੱਧਰ ਜਿਹੜੇ ਬੇ ਏਰੀਏ ਦੀ ਗੱਲ ਕਰਦੇ ਜਾਈਏ, ਕਈ ਜਿਹੜੇ ਸਕੂਲਸ ਆ ਜਿਹੜੇ ਬੇ ਏਰੀਏ ਦੇ, ਉਹਨਾਂ ਨੂੰ ਅੱਜ ਬੰਦ ਕਰਨਾ ਪੈ ਰਿਹਾ ਆ। ਕਾਰਨ ਉਸ ਦੇ ਵਿੱਚ ਇਹ ਆ ਵੀ ਕਿਉਂਕਿ ਉੱਥੇ ਬਿਜਲੀ ਜਿਹੜੀ ਉਹ ਨਹੀਂ ਹੈਗੀ। ਕਈ ਜਿਹੜੇ PG&E ਦੇ ਕਸਟਮਰ ਆ ਉਹ 6 ਵਜੇ ਤੋਂ, ਤੜਕੇ 6 ਵਜੇ ਤੋਂ ਉਹ ਬਿਜਲੀ ਤੋਂ ਬਗੈਰ ਦੱਸੇ ਜਾ ਰਹੇ ਆ। ਰੁੱਖਾਂ ਦੇ ਡਿੱਗਣ ਦੀ ਜਿਹੜੀਆਂ ਵੀਡੀਓਜ਼ ਆ ਰਹੀਆਂ ਆ, ਦਿਲ ਦਹਿਲਾਉਣ ਵਾਲੀਆਂ ਆ। ਘਰਾਂ ਦੇ ਉੱਤੇ ਡਿੱਗ ਰਹੇ ਆ, ਘਰਾਂ ਦੇ ਹਿੱਸੇ ਜਿਹੜੇ ਆ ਉਹ ਤਬਾਹ ਹੋ ਰਹੇ ਹੈਗੇ ਆ। ਸੋ ਇਹ ਬਹੁਤ ਸਥਿਤੀ ਇਸ ਟਾਈਮ ਮਾੜੀ ਉੱਧਰ ਬਣੀ ਆ। ਹਾਈਵੇ 1 ਅਜੇ ਵੀ ਕਲੋਜ਼ ਕੀਤਾ ਹੈਗਾ ਆ। ਪਹਾੜੋ ਵਾਲਾ ਜਿਹੜਾ ਬੰਨ ਟੁੱਟਾ ਆ, ਉਸ ਨੂੰ ਦੁਬਾਰਾ ਬੰਨਣ ਦੀ ਕੋਸ਼ਿਸ਼ ਜਿਹੜੀ ਹਰਜੋਤ ਸਿੰਘ ਜੀ ਚੱਲ ਰਹੀ ਆ। ਲੈਵੀ ਜਿਹੜੀ ਟੁੱਟੀ ਸੀਗੀ, ਤੇ ਪਰ ਕਹਿੰਦੇ ਵੀ ਅਜੇ ਵੀ ਜਿਹੜਾ ਹਾਈਵੇ 1 ਆ ਉਹ ਸ਼ਟ ਡਾਊਨ ਹੀ ਪਿਆ ਹੈਗਾ ਆ। ਸੋ ਸਥਿਤੀ ਹੁਣ 2-4 ਦਿਨ ਥੋੜਾ ਵੈਦਰ ਠੀਕ ਰਹੂਗਾ, ਪਰ ਇਹ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੀਂਹ ਦੇ ਅਜੇ ਵੀ ਆਸਾਰ ਜਿਹੜੇ ਉਹ ਦੱਸੇ ਜਾ ਰਹੇ ਆ। ਹੁਣ ਇੱਥੇ ਐਤਵਾਰ ਤੋਂ ਦੁਬਾਰਾ 3-4 ਦਿਨ ਦੇ ਲਈ ਮੀਂਹ ਉਹਦੇ ਵਿੱਚ ਦੱਸਿਆ ਗਿਆ ਹੈਗਾ ਆ। ਕਿੰਨੇ ਕੁ ਉਹਦੇ ਵਿੱਚੋਂ ਪੈਣਗੇ ਉਹ ਦੇਖਣ ਵਾਲੀ ਗੱਲ ਰਹੂਗੀ, ਪਰ 2-4 ਦਿਨ ਹੁਣ ਥੋੜੇ ਸ਼ਾਂਤਮਈ ਮਾਹੌਲ ਬਾਰੇ ਇਸ ਦੇ ਵਿੱਚ ਰਹਿਣਗੇ। ਪਰ ਉਧਰ ਜੇ ਆਪਾਂ ਈਸਟ ਵਾਲੇ ਪਾਸੇ ਦੱਸਦੇ ਜਾਈਏ, ਜਿਹੜਾ ਹਰਜੋਤ ਸਿੰਘ ਜੀ, ਜਿਹੜਾ ਨਾਰਥ ਈਸਟਰ ਜਿਹੜਾ ਆਇਆ ਹੈਗਾ ਸਨੋ ਸਟਾਰਮ, ਉਸਨੇ ਵੀ ਕਾਫੀ ਇਸ ਟਾਈਮ ਸਥਿਤੀ ਜਿਹੜੀ ਆ ਉਹ ਮਾੜੀ ਕੀਤੀ ਹੈਗੀ ਆ। ਸੋ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜਾ ਨਾਰਥ ਈਸਟਰਨ ਸਟਾਰਮ ਆ, ਉਹ ਕਹਿੰਦੇ ਵੀ ਹੋਰ ਇੰਟੈਂਸੀਫਾਈ ਹੋ ਰਿਹਾ ਆ। ਕਾਫੀ ਭਾਰੀ ਬਰਫ਼ਬਾਰੀ ਦੇ ਨਾਲ ਤੇਜ਼ ਹਵਾਵਾਂ ਜਿਹੜੀਆਂ ਆ ਈਸਟਰਨ ਕੋਸਟ ਵਾਲੇ ਪਾਸੇ ਨੂੰ ਆ ਰਹੀਆਂ ਹੈਗੀਆਂ ਆ। ਸੋ ਉਧਰ ਵਾਲੇ ਵੀ ਜਿਹੜੇ ਇਸ ਟਾਈਮ ਇਸ ਮੌਸਮ ਦੀ ਮਾਰ ਹੇਠਾਂ ਦੱਬੇ ਹੋਏ ਨੇ। ਜੀ, 21 ਮਿਲੀਅਨ ਦੇ ਕਰੀਬ ਲੋਕ ਇਸ ਟਾਈਮ ਜਿਹੜਾ ਸਵੀਅਰ ਸਟਾਰਮ ਆ ਉਹਦੇ ਅੰਡਰ ਹੈਗੇ ਆ। ਓਕਲਾਹੋਮਾ, ਟੈਕਸਸ, ਅਰਕਨਸਾਸ, ਲੂਜ਼ੀਆਨਾ, ਇਹ ਸਾਰਾ ਜਿਹੜਾ ਏਰੀਆ ਆ, ਇੱਥੇ ਬਹੁਤ ਜ਼ਿਆਦਾ ਸਨੋ, ਹੇਲਜ਼, ਟਰਨੇਡੋਜ਼, ਇਹ ਸਾਰਾ ਕੁਛ ਆ ਸਕਦਾ ਹੈਗਾ। ਚੱਲ ਵੀ ਰਿਹਾ ਹੈਗਾ ਆ। ਪਾਵਰ ਆਊਟੇਜ ਬਹੁਤ ਜ਼ਿਆਦਾ ਨਾਰਥ ਈਸਟ ਦੇ ਵਿੱਚ ਦੇਖੀ ਗਈ ਆ। ਇਹ ਕਹਿੰਦੇ 8 ਲੱਖ ਦੇ ਕਰੀਬ
ਓਵਰਆਲ USA ਦੇ ਵਿੱਚ ਲੋਕ ਫਲੱਡ ਵਾਰਨਿੰਗ ਦੇ ਅੰਡਰ ਆ, ਜਿਹਦੇ ਵਿੱਚ ਮੈਜੋਰਟੀ 'ਚ ਕੈਲੀਫੋਰਨੀਆ 'ਚ ਆਪਾਂ ਦੱਸੇ ਚੁੱਕੇ ਹਾਂ ਵੀ 2.5 ਲੱਖ ਤੋਂ ਲੈ ਕੇ 3 ਲੱਖ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਚਲੇ ਗਈ। ਨਿਊ ਇੰਗਲੈਂਡ ਦੇ ਵਿੱਚ ਜੋ ਸਨੋ ਆ 3 ਫੁੱਟ ਤੱਕ ਰਿਕਾਰਡ ਕੀਤੀ ਗਈ ਹੈਗੀ ਆ। ਸਟੋਨੀ ਕ੍ਰੀਕ, ਪੈਲਨਵਿਲ, ਨਿਊਯਾਰਕ, ਵਰਮੌਂਟ, ਇਹ ਸਾਰੇ ਮੈਸੇਚਿਊਸੇਟਸ, ਇਹਨਾਂ ਸਾਰੇ ਏਰੀਆ 'ਚ ਤੇ ਹਵਾਵਾਂ ਉੱਥੇ ਵੀ ਬਹੁਤ ਤੇਜ਼ ਚੱਲਦੀਆਂ। ਮੇਨ ਦੇ ਵਿੱਚ 62 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਹਵਾਵਾਂ ਤੇਜ਼ ਚੱਲ ਰਹੀਆਂ ਹੈਗੀਆਂ। ਵਰਮੌਂਟ ਦੇ ਗਵਰਨਰ ਫਿਲ ਸਕਾਟ ਨੇ ਵੀ ਕਿਹਾ ਵੀ ਅਜੇ ਤੱਕ ਜੋ ਸਟਾਰਮ ਹੈ ਖਤਮ ਨਹੀਂ ਹੋਇਆ। 20 ਇੰਚ ਤੱਕ ਸਨੋ ਰਟਲੈਂਡ ਕਾਉਂਟੀ ਵਰਮੌਂਟ ਆ ਉੱਥੇ ਰਿਕਾਰਡ ਕੀਤੀ ਗਈ ਹੈਗੀ ਆ। 2 ਲੱਖ ਤੋਂ ਵੱਧ ਕਸਟਮਰ ਬਿਜਲੀ ਤੋਂ ਬਿਨਾਂ ਆ। ਨਿਊਯਾਰਕ, ਮੈਸੇਚਿਊਸੇਟਸ, ਵਰਮੌਂਟ, ਨਿਊ ਹੈਂਪਸ਼ੀਰ, ਮੇਨ, ਇਹਨਾਂ ਸਾਰੇ ਏਰੀਆ ਦੇ ਵਿੱਚ 700 ਤੋਂ ਵੱਧ ਫਲਾਈਟਸ ਜੋ ਆ ਲਗੋਡੀਆ 에ਅਰਪੋਰਟ ਨਿਊਯਾਰਕ ਦਾ, ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਨਿਊ ਜਰਸੀ 'ਚ, ਲੋਗਨ ਇੰਟਰਨੈਸ਼ਨਲ 에ਅਰਪੋਰਟ ਬੋਸਟਨ 'ਚ, ਇਹਨਾਂ ਤੋਂ ਕੈਂਸਲ ਕੀਤੀਆਂ ਗਈਆਂ ਆ। ਜੀ ਸੋ ਇਸੇ ਤਰ੍ਹਾਂ ਹੋਰ 165 ਫਲਾਈਟਸ ਵੱਖ-ਵੱਖ ਏਰੀਏ ਦੇ ਵਿੱਚ ਵੀ ਡਿਲੇ ਹੋਈਆਂ ਜਾਂ ਕੈਂਸਲ ਕੀਤੀਆਂ ਗਈਆਂ ਹੈਗੀਆਂ। ਜੀ ਬਿਲਕੁਲ। ਸੋ ਈਸਟ ਕੋਸਟ ਦੇ ਵੱਲ ਨੂੰ ਆਇਆ ਹੈ। ਕਈ ਸੂਬਿਆਂ ਦੇ ਵਿੱਚ ਇਸ ਦੀ ਜਿਹੜੀ ਇਸ ਟਾਈਮ ਹਰਜੋਤ ਸਿੰਘ ਜੀ ਮਾਰ ਜਿਹੜੀ ਉਹ ਚੱਲ ਰਹੀ ਆ। ਸੋ ਇੱਥੇ ਤਾਂ ਹੜ੍ਹਾਂ ਦੀ ਸਥਿਤੀ ਬਣੀ ਸੀ, ਉੱਥੇ ਜਿਹੜੇ ਸਟੋਰਮ ਦੇ ਵਿੱਚ ਆ, ਤੇ ਉੱਥੇ ਵੀ ਹਜ਼ਾਰਾਂ ਤੋਂ ਲੱਖਾਂ ਦੇ ਲੋਕ ਅਜੇ ਵੀ ਜਿਹੜੇ ਦੱਸਿਆ ਜਾ ਰਿਹਾ ਵੀ ਬਿਜਲੀ ਤੋਂ ਬਗੈਰ ਦੱਸੇ ਜਾ ਰਹੇ ਨੇ।